ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਅੱਜ ਪਾਕਿਸਤਾਨ ਦੇ ਸ਼ਹਿਰ ਗੁਜਰਾ ਤੋਂ ਖਯਾਮ ਚੌਹਾਨ ਦਾ ਸਲਾਮ ਤੇ ਆਦਾਬ। ਗੁਜਰਾ ਵਿੱਚ ਸਾਡੀ ਇਹ ਜਿਹੜੀ ਮਹਿਫਲ ਅੱਜ ਇੱਥੇ ਭਖੀ ਹੋਈ ਹੈ ਔਰ ਸਜੀ ਫੱਬੀ ਹੋਈ ਹੈ, ਇਹਦਾ ਸਿਹਰਾ ਜਾਂਦਾ ਹੈ ਜਨਾਬ ਨਾਸਰ ਕਸਾਣਾ ਸਾਹਿਬ ਨੂੰ। ਇੱਕ ਪਿੰਡ ਪੰਜਾਬ ਦਾ ਉਹਨਾਂ ਦਾ ਚੈਨਲ, ਤੇ ਅਸੀਂ ਅੱਜ ਉਹਨਾਂ ਦੇ ਡੇਰੇ ਤੇ ਬੈਠੇ ਹੋਏ ਹਾਂ। ਤੇ ਬੈਠੇ ਕੌਣ ਨੇ? ਬੈਠੇ ਉਹ ਸਾਰੇ ਲੋਕੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਸਿਰਫ ਪਾਰਟੀਸ਼ਨ ਸਟੋਰੀਜ਼, ਹਿਜਰਤ ਦੀਆਂ ਕਹਾਣੀਆਂ ਰਿਕਾਰਡ ਕਰਦਿਆਂ ਹੋਇਆਂ ਵੇਖਿਆ। ਅੱਜ ਅਸੀਂ ਕੁਝ ਗੱਲਾਂ ਉਹਨਾਂ ਨਾਲ ਅੰਦਰ ਖਾਤੇ ਦੀਆਂ ਕਰਾਂਗੇ। ਉਹਨਾਂ ਦੇ ਤਜਰਬਾਤ, ਉਹਨਾਂ ਨੂੰ ਕੀ ਭੋਗਣਾ ਪਿਆ ਇਹ ਕੰਮ ਕਰਦਿਆਂ ਹੋਇਆਂ, ਕੀ ਕੁਝ ਵੇਖਿਆ ਉਹਨਾਂ ਨੇ ਔਰ ਕੀ ਕੁਝ ਹੰਡਾਇਆ ਉਹਨਾਂ ਨੇ, ਇਹ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕਹਾਣੀ ਜਦੋਂ ਇੱਕ ਵਿਊਅਰ ਤੱਕ ਅੱਪੜਦੀ ਏ, ਜਦੋਂ ਇੱਕ ਵੇਖਣ ਵਾਲੇ ਤੱਕ ਅੱਪੜਦੀ ਏ, ਤੇ ਉਹ ਸਮਝਦਾ ਹੈ ਕਿ ਬੜਾ ਹੀ ਸੌਖਾ ਕੰਮ ਏ ਔਰ ਇਹ ਬੰਦਾ ਗਿਆ ਹੈ ਤੇ ਠੱਕ ਦੇਣੇ ਕੈਮਰਾ ਲਾ ਕੇ ਤੇ ਇਹਨੇ ਪੂਰੀ ਤਾਰੀਖ ਕੱਢ ਕੇ ਸਾਡੇ ਅੱਗੇ ਰੱਖ ਦਿੱਤੀ ਹੈ। ਇੰਜ ਨਹੀਂ ਹੁੰਦਾ। ਇਹਦੇ ਲਈ ਬੜੇ ਪਾਪੜ ਵੇਲਣੇ ਪੈਂਦੇ ਨੇ, ਬੜੇ ਖੂਹ ਗੇੜਨੇ ਪੈਂਦੇ ਨੇ, ਤੇ ਫਿਰ ਜਾ ਕੇ ਉਹ ਗੱਲਬਾਤ ਸਾਡੇ ਤੱਕ ਅੱਪੜਦੀ ਹੈ ਤੇ ਸਾਡੇ ਰਾਹੀਂ ਫਿਰ ਤੁਹਾਡੇ ਤੱਕ ਅੱਪੜਦੀ ਹੈ। ਕਈ ਵਾਰੀ ਸਾਨੂੰ ਬਾਬਿਆਂ ਨਾਲ ਬਾਬਾ ਬਣਨਾ ਪੈਂਦਾ ਹੈ, ਕਈ ਵਾਰੀ ਉਹਨਾਂ ਨਾਲ ਰੋਣਾ ਪੈਂਦਾ ਹੈ, ਕਈ ਵਾਰੀ ਉਹਨਾਂ ਨਾਲ ਹੱਸਣਾ ਪੈਂਦਾ ਹੈ, ਉਹਨਾਂ ਨਾਲ ਸਾਨੂੰ ਉਹਨਾਂ ਰੰਗਾ ਬਣਨਾ ਪੈਂਦਾ ਹੈ, ਉਹਨਾਂ ਨਾਲ ਸਾਨੂੰ ਉਹ ਸਾਰੇ ਦੁੱਖ ਹੰਢਾਉਣੇ ਪੈਂਦੇ ਨੇ ਜਿਹੜੇ ਉਹਨਾਂ ਤੇ ਬੀਤੇ ਹੁੰਦੇ ਨੇ। ਔਰ ਫਿਰ ਹਿਜਰਤ ਦਾ ਸਫ਼ਰ ਅਸੀਂ ਤੁਹਾਨੂੰ ਇੰਜ ਵਿਖਾਉਂਦੇ ਹਾਂ ਜਿਵੇਂ ਤੁਸੀਂ ਸਾਡੇ ਨਾਲ ਚੱਲ ਰਹੇ ਹੁੰਦੇ ਹੋ। ਤੇ ਆਓ ਅੱਜ ਅਸੀਂ ਸਾਰਾ ਖੁਲਾਸਾ, ਸਾਰਾ ਨਿਚੋੜ ਕੱਢ ਕੇ ਤੁਹਾਨੂੰ ਦਈਏ। ਸਾਡੇ ਨਾਲ ਸਾਰੇ ਸਾਥੀ ਜੁੜੇ ਨੇ, ਜਿੰਨੇ ਪਾਰਟੀਸ਼ਨ ਚੈਨਲ ਤੁਸੀਂ ਦੇਖਦੇ ਹੋ ਉਹ ਸਾਰੇ ਹੀਰਿਆਂ ਮੋਤੀਆਂ ਦੀ ਮਾਲਾ ਜਿਹੜੀ ਏ ਉਸ ਅੱਜ ਇੱਥੇ ਮੌਜੂਦ ਏ। ਔਰ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ ਜਨਾਬ ਨਾਸਰ ਕਸਾਣਾ ਸਾਹਿਬ ਦਾ, ਇੱਕ ਪਿੰਡ ਪੰਜਾਬ ਦਾ ਉਹਨਾਂ ਦਾ ਚੈਨਲ। ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹਾਂ, ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਅੱਜ ਅੰਦਰ ਖਾਤੇ ਦੀਆਂ ਗੱਲਾਂ ਅਸੀਂ ਆਪਣੇ ਮਿੱਤਰਾਂ ਨਾਲ ਸ਼ੇਅਰ ਕਰਾਂਗੇ। ਤੇ ਕਸਾਣਾ ਸਾਹਿਬ, ਅਸੀਂ ਪਹਿਲ ਤੁਹਾਡੇ ਤੋਂ ਕਰਨੀ ਹੈ। ਸਾਨੂੰ ਇਹ ਦੱਸੋ, ਇੱਕ ਪਿੰਡ ਪੰਜਾਬ ਦਾ ਕਦੋਂ ਵੱਜਿਆ ਸੀ ਤੇ ਇਹ ਜਿਹੜਾ ਸਾਡਾ ਵੇਖਣ ਵਾਲਾ ਸਮਝਦਾ ਹੈ ਕਿ ਸੌਖਾ ਕੰਮ ਹੈ, ਇਹ ਵਾਕਈ ਸੌਖਾ ਹੈ? ਪਹਿਲੇ ਤਾਂ ਜੀ ਮੈਂ ਸਾਰੇ ਆਪਣੇ ਜਿੰਨੇ ਦੋਸਤ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ, ਮਸਰੂਫ ਬੰਦਾ, ਟਾਈਮ ਨਹੀਂ ਹੈਗਾ ਲੇਕਿਨ ਟਾਈਮ ਕੱਢ ਕੇ ਤੁਸੀਂ ਮੇਰੇ ਕੋਲ ਆਏ, ਮੈਂ ਸ਼ੁਕਰੀਆ ਅਦਾ ਕਰਦਾ ਜੀ। ਬਾਕੀ ਰਹੀ ਚੈਨਲ ਦੀ ਗੱਲ, ਟਾਈਮ ਥੋੜ੍ਹਾ ਮੈਂ ਛੋਟੀ ਜੀ ਗੱਲ ਦੇ ਵਿੱਚ ਹੀ ਆਪਣੀ ਗੱਲ ਮੁਕੰਮਲ ਕਰਾਂਗਾ ਕਿ 2015 'ਚ ਮੈਂ ਸ਼ੁਰੂ ਕੀਤਾ ਸੀਗਾ ਜੀ। ਬਸ ਇਸੇ ਤਰ੍ਹਾਂ ਹੀ ਕਰਦੇ ਭਰਾਵਾਂ ਦੀ ਮੁਹੱਬਤ, ਦੇਖਣ ਵਾਲਿਆਂ ਦਾ ਪਿਆਰ, ਉਹ ਸਾਨੂੰ ਇਸ ਮੁਕਾਮ 'ਤੇ ਲਿਆਇਆ ਕਿ ਅੱਜ ਲੋਕ ਜਿਹੜੇ ਚੜ੍ਹਦੇ ਲੈਂਦੇ ਪੰਜਾਬ ਦੇ ਵਿੱਚ, ਜਿੰਨੇ ਵੀ ਪਾਰਟੀਸ਼ਨ 'ਤੇ ਕੰਮ ਕਰਦੇ ਉਹਨਾਂ ਨੂੰ ਲੋਕਾਂ ਨੂੰ ਜਾਣਦੇ ਆ, ਇੱਕ ਸਟਾਰ ਦੇ ਤੌਰ 'ਤੇ ਜਾਣਦੇ ਆ। ਬਾਕੀ ਇਹ ਕੰਮ ਦੇ ਵਿੱਚ ਮੁਸ਼ਕਲਾਤ ਕੀ ਆ? ਇਹ ਕੰਮ ਜਿੰਨਾ ਦੇਖਣ ਨੂੰ ਸੌਖਾ ਲੱਗਦਾ ਆ ਵੀ ਇੱਕ ਆਮ ਸਿੰਪਲ ਜੇ ਬਾਬੇ ਕੋ ਜਾ ਕੇ ਆਪਾਂ ਰਿਕਾਰਡਿੰਗ ਕਰਕੇ ਚੜਾ ਦਿੰਦੇ ਆ, ਇਹ ਇੰਨਾ ਸੌਖਾ ਨਹੀਂ ਹੈਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਬਾਬੇ ਸਿੰਪਲ ਨਜ਼ਰ ਆਉਂਦੇ ਆ, ਇਹਨਾਂ ਨੂੰ ਜਦੋਂ ਆਪਾਂ 74-75 ਸਾਲ ਬਾਅਦ ਪਿਛਲੀਆਂ ਗੱਲਾਂ ਪੁੱਛਦੇ ਆ ਨਾ, ਤਾਂ ਉਹ ਪਹਿਲਾ ਸਵਾਲ ਕਰਦੇ ਵੀ ਤੁਹਾਨੂੰ ਕੀ ਲੱਭਾ ਤਾਂ ਕਿਉਂ ਕਰਦੇ ਆ, ਕਿਉਂ ਪੁੱਛਣ ਆਏ ਆ ਤੁਸੀਂ? ਉਹਨਾਂ ਨੂੰ ਜ਼ਿਹਨੀ ਤੌਰ 'ਤੇ ਤਿਆਰ ਕਰਨਾ ਜਿਹੜਾ ਨਾ ਉਹ ਬਹੁਤ ਔਖਾ ਆ। ਉਸ ਤੋਂ ਬਾਅਦ ਕਈ ਵਾਰੀ ਉਹਨਾਂ ਦੇ ਘਰ ਦੇ ਜਿਹੜੇ ਬੰਦੇ ਆ ਉਹ ਇਸ ਮਾਮਲੇ ਵਿੱਚ, ਕਿ ਉਹਨਾਂ ਦੇ ਕਈ ਵਾਕਿਆਤ ਐਸੇ ਹੋਏ ਹੁੰਦੇ ਆ ਕਿ ਉਹ ਨਹੀਂ ਮਜ਼ਰੇ ਆਮ 'ਤੇ ਲਿਆਉਣਾ ਚਾਹੁੰਦੇ, ਅਤੇ ਬਜ਼ੁਰਗ ਜਦੋਂ ਇਮੋਸ਼ਨਲ ਹੁੰਦੇ ਆ ਫਿਰ ਕਈ ਵਾਰੀ ਆਪਣੀਆਂ ਉਹ ਗੱਲਾਂ ਬਾਤਾਂ ਆਪਣੇ ਦਿਲ 'ਚੋਂ ਕੱਢ ਵੀ ਦਿੰਦੇ ਆ। ਲੇਕਿਨ ਸਾਡਾ ਜ਼ਮਾਨਾ ਜਿਹੜਾ ਪਿੱਛੇ ਜਾ ਕੇ ਬੰਦੇ ਨੂੰ ਨਾ ਕਰੇਦ ਦਾ ਬਹੁਤ ਆ, ਇਸ ਕਰਕੇ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਮਿਹਣਾ ਬਣ ਜਾਂਦੀਆਂ ਨਵੀਂ ਨਸਲ ਲਈ ਵੀ ਤੁਹਾਡੇ ਨਾਲ ਆਹ ਹੋਇਆ ਸੀ। ਕਈ ਵਾਰੀ ਇੱਦਾਂ ਵੀ ਹੁੰਦਾ, ਬੰਦੇ ਉਹਨਾਂ ਨੂੰ ਤਿਆਰ ਕਰਨਾ ਬਹੁਤ ਔਖਾ। ਅਤੇ ਦੂਸਰੀ ਗੱਲ ਇਹ ਆ ਕਿ ਕਈ ਵਾਰੀ ਸਾਡੇ ਨਾਲ ਇੱਦਾਂ ਵੀ ਹੋਇਆ ਵੀ ਅਸੀਂ ਵੀਡੀਓ ਰਿਕਾਰਡ ਕਰਨ ਜਾਂਦੇ ਹਾਂ, ਸਾਡੇ ਨਾਲ ਕਈ ਮਸਾਇਲ ਬਣਦੇ ਆ, ਕਈ ਕਿੰਨਾ ਸਫ਼ਰ ਕਰਕੇ 200-250 ਕਿਲੋਮੀਟਰ ਦਾ ਜਾਈਦਾ, ਜਦੋਂ ਘਰ ਆ ਕੇ ਚਲਾ ਕੇ ਦੇਖੀ ਦੀ ਉਹਦਾ ਮਾਈਕ ਨਹੀਂ ਲੱਗਾ ਹੁੰਦਾ, ਉਹ ਵੀਡੀਓ ਦੀ ਆਵਾਜ਼ ਹੀ ਨਹੀਂ ਆ। ਬਹੁਤ ਸਾਰੇ ਇਸ ਤਰ੍ਹਾਂ ਸਾਡੇ ਨਾਲ ਮੌਕੇ ਬਣੇ ਆ ਔਰ ਅਸੀਂ ਉਹਦਾ ਹੁਣ ਹੱਲ ਇਹੀ ਕੱਢਿਆ ਕਿ ਬਾਕੀ ਦੋਸਤ ਵੀ ਇਹੀ ਕਰਿਆ ਕਰਨ ਕਿ ਉਹਦੀ ਡਬਲ ਰਿਕਾਰਡਿੰਗ, ਕਮ ਸੇ ਕਮ ਵਾਇਸ ਦੀ ਰਿਕਾਰਡਿੰਗ ਜਿਹੜੀ ਡਬਲ ਕਰਿਆ ਕਰਨ। ਅਤੇ ਮੈਂ ਇੱਕ ਤੁਹਾਨੂੰ ਕਿੱਸਾ ਸੁਣਾਉਣਾ ਜੀ ਕਿ ਸਾਡੇ ਨਾਲ ਜਿਹੜਾ ਫਨੀ ਵਾਕਿਆ ਪੇਸ਼ ਆਇਆ ਉਹ ਇਸ ਤਰ੍ਹਾਂ ਸੀ ਕਿ ਇੱਕ ਬੰਦੇ ਨੇ ਸਾਨੂੰ ਬੜਾ ਅਪਰੋਚ ਕਰਕੇ ਸੱਦਿਆ ਕਿ ਮੇਰੇ ਵਾਲਦ ਸਾਹਿਬ ਦੀ ਜਿਹੜੀ ਨਾ ਵੀਡੀਓ ਕਰੋ। ਉਹਨੇ ਇਹ ਵੀ ਨਹੀਂ ਆਪਣੇ ਬਾਪ ਨੂੰ ਪੁੱਛਿਆ ਵੀ ਤੇਰੀ ਪੈਦਾਇਸ਼ ਕੀ ਸੀ, ਉਹ ਸਿਆਣਾ ਸਾਹਿਬ ਜੀ ਕਿ ਮਤਲਬ ਉਹਨੇ ਆਪਣਾ ਸੱਦ ਲਿਆ ਸਾਨੂੰ, ਅਸੀਂ ਇੱਥੋਂ ਗਏ ਬੜਾ ਜਾ ਕੇ ਭਾਈ ਨਦੀਮ ਸਾਹਿਬ ਸਾਡੇ ਨਾਲ ਸੀਗੇ, ਅਸੀਂ ਬਹਿ ਕੇ ਡਰੋਨ ਉਡਾਇਆ, ਪਹਿਲੇ ਉਹਦੇ ਪੂਰੇ ਪਿੰਡ ਦਾ ਵਿਊ ਲਿਆ। ਉਹ ਜਦੋਂ ਅਸੀਂ ਬਾਬਾ ਜੀ ਉਹਨਾਂ ਨੂੰ ਪੁੱਛਣ ਲੱਗੇ, ਬਾਬਾ ਜੀ ਹੁਣੀ ਵੀ ਅਫਸਰਾਂ ਤਰ੍ਹਾਂ ਹੀ ਬਾਹਰ ਨਿਕਲੇ, ਪਹਿਲੇ ਸਾਰਾ ਸੈਟਅਪ ਹੋ ਗਿਆ, ਫਿਰ ਬਜ਼ੁਰਗ ਆ ਕੇ ਬੈਠੇ। ਜਦੋਂ ਪੁੱਛਿਆ, ਉਹ ਸਾਡੇ ਨਾਲ ਇਕਬਾਲ ਖਾਂ ਹੁੰਦਾ ਸੀ ਮੁੰਡਾ, ਤੁਸੀਂ ਦੇਖਿਆ ਹੋਣਾ, ਉਹ ਕਹਿੰਦਾ ਜੀ ਅੱਜ ਅਸੀਂ ਬਾਬਾ ਜੀ ਹੁਣਾਂ ਨਾਲ ਪਿਆਰ ਦੀਆਂ ਗੰਢਾਂ ਤੇ ਪੁਰਾਣੀਆਂ ਗੰਢਾਂ ਖੋਲਾਂਗੇ। ਤੇ ਬਾਬਾ ਨੂੰ ਪੁੱਛਿਆ ਤੁਹਾਡੀ ਉਮਰ ਕੀ?
ਕਹਿੰਦਾ ਮੇਰੀ ਤਾਂ ਪੈਦਾਇਸ਼ ਹੀ ਪਾਕਿਸਤਾਨ ਤੋਂ ਬਾਅਦ ਦੀ ਆ। ਉਹ ਫਿਰ ਅਸੀਂ ਜੀ ਪ੍ਰੋਗਰਾਮ ਆਪਣਾ ਐਵੇਂ ਬਾਹੂ ਸੁਲਤਾਨ ਦੇ ਇੱਧਰ ਉੱਧਰ ਪਾ ਪੂ ਕੇ ਆਪਣਾ ਮੁਕੰਮਲ ਕੀਤਾ, ਲੇਕਿਨ ਉਹ ਸਾਡੀ ਪਾਰਟੀ ਸਟੋਰੀ ਨਹੀਂ ਬਣੀ ਹੈਗੀ। ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਆ ਜਿਨ੍ਹਾਂ ਨਾਲ ਮਤਲਬ ਸਾਨੂੰ ਨਬਰਦ ਅਜ਼ਮਾ ਹੋਣਾ ਪੈਂਦਾ ਆ। ਕਈ ਵਾਰੀ ਬਾਬੇ ਅੱਧਾ ਇੰਟਰਵਿਊ ਹੋਇਆ ਹੁੰਦਾ ਠਾਲ ਕੇ ਉਹਦੇ ਘਰ ਦੇ ਮੂਹਰੋਂ ਲੈ ਜਾਂਦੇ। ਇੱਕ ਬਹੁਤ ਬੜਾ ਇਹ ਅਲਮੀਆ ਆ ਕਿ ਉਹ ਜਦੋਂ ਠਾਲ ਕੇ ਲੈ ਜਾਂਦੇ ਫਿਰ ਸਾਡਾ ਨਾ ਉੱਧਰ ਜੋਗੇ ਨਾ ਉੱਧਰ ਜੋਗੇ। ਗੱਲ ਕਰਨ ਦਾ ਮਕਸਦ ਇਹ ਆ ਵੀ ਕੰਮ ਜਿੰਨਾ ਬਾਜ਼ਾਰ ਤੁਹਾਨੂੰ ਸੌਖਾ ਲੱਗਦਾ ਉਹਨਾਂ ਸੌਖਾ ਹੈ ਨਹੀਂ। ਇਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਤ ਆ, ਐਡੀਟਿੰਗ ਤੋਂ ਲੈ ਕੇ ਬਣਾਉਣ ਤੋਂ ਲੈ ਕੇ ਅੱਗੇ ਅਪਲੋਡ ਕਰਨ ਤੱਕ। ਉਸ ਤੋਂ ਬਾਅਦ ਇੱਥੇ ਗੱਲ ਨਹੀਂ ਮੁੱਕਦੀ। ਇਸ ਤੋਂ ਬਾਅਦ ਜਿਹੜੇ ਨਾ ਮੁਖਤਲਿਫ ਨਜ਼ਰੀਆਤ ਦੇ ਲੋਕ ਆ ਕਮੈਂਟ ਵਿੱਚ ਵੀ ਆਪਣੀ ਰਾਏ ਦਾ ਇਜ਼ਹਾਰ ਕਰਦੇ ਆ। ਉਹ ਚੰਗੀ ਵੀ ਹੋ ਸਕਦੀ, ਮਾੜੀ ਵੀ ਹੋ ਸਕਦੀ, ਸਾਨੂੰ ਉਹ ਵੀ ਫੇਸ ਕਰਨੀ ਪੈਂਦੀ ਹੈ ਜੀ। ਇਸ ਕਰਕੇ ਜਿੰਨੇ ਵੀ ਬੰਦੇ ਆ ਸਾਡੀ ਇਸ ਚੀਜ਼ ਨੂੰ ਥੋੜ੍ਹੇ ਜਿਹਾ ਦੇਖਣ ਵਾਲੇ ਹਜ਼ਰਾਤ ਸਾਡੇ ਇਹ ਮੱਦੇਨਜ਼ਰ ਰੱਖਿਆ ਕਰਨ ਕਿ ਇਹ ਇੱਕ ਤਾਂ ਦੇਖੋ ਅਸੀਂ ਕਿਸੇ ਕੋਲ ਕੋਈ ਪੈਸਾ ਨਹੀਂ ਲੈਂਦੇ ਹੈਗੇ, ਅਸੀਂ ਆਪਣੀ ਜੇਬ 'ਚੋਂ ਖਰਚ ਕਰਕੇ ਜਾਂਦੇ ਹਾਂ। ਇੱਕ ਤਾਰੀਖ ਜਿਹੜੀ ਅਸੀਂ ਰਕਮ ਕਰ ਰਹੇ ਹਾਂ, ਉਹਨੂੰ ਸੇਵ ਕਰ ਰਹੇ ਹਾਂ। ਤੇ ਇਹ ਥੋੜ੍ਹਾ ਜਿਹਾ ਆਪਣੇ ਕਮੈਂਟ ਕਰਨ ਲੱਗਿਆ ਥੋੜ੍ਹਾ ਜਿਹਾ ਇੰਨਾ ਕੁ ਖਿਆਲ ਕਰਿਆ ਕਰਨ ਕਿ ਇਸ ਚੀਜ਼ ਨਾਲ ਤੁਹਾਡੀ ਨਾ ਇੱਕ ਤਾਂ ਸਾਡੀ ਚਲੋ ਮਿਹਨਤ ਅਸੀਂ ਕਰੀ ਜਾਣੀ, ਸਾਨੂੰ ਕੋਈ ਜੋ ਵੀ ਮਰਜ਼ੀ ਕਰੀ ਲੱਗੇ ਆ ਲੱਗੇ ਰਵਾਂਗੇ, ਲੇਕਿਨ ਸਾਡੇ ਦਿਲ ਨੂੰ ਬਹੁਤ ਤਕਲੀਫ ਹੁੰਦੀ ਜਦੋਂ ਕੋਈ ਬੰਦਾ ਅਖਲਾਕ ਤੋਂ ਗਿਰਾ ਹੋਇਆ ਕਮੈਂਟ ਕਰਦਾ ਹੈ। ਇਹਦਾ ਖਿਆਲ ਕਰਿਆ ਕਰੋ ਜੀ। ਬਹੁਤ ਸ਼ੁਕਰੀਆ। ਚੈਨਲ ਪੰਜਾਬ ਕਹਾਣੀ ਔਰ ਅੱਜ ਸਾਰੇ ਦੋਸਤ ਇਕੱਠੇ ਹੋਏ ਨੇ ਪਾਰਟੀਸ਼ਨ ਦੇ ਹਵਾਲੇ ਨਾਲ ਤੇ ਬੜੇ ਅਜੀਬ ਜਿਹੇ ਤਜਰਬਾਤ ਵੀ ਹੁੰਦੇ ਨੇ ਚੌਹਾਨ ਸਾਹਿਬ। ਮੈਂ ਦੋ ਵਾਕਿਆਤ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇੱਕ ਸਾਡੇ ਮੰਡੀ ਬਹਾਉਦੀਨ ਦੇ ਅੰਦਰ ਹੀ ਜਿਹੜਾ ਨਾ ਆਪਣਾ ਇੱਕ ਪਿੰਡ ਹੈ, ਉੱਥੇ ਮੈਂ ਚਲਾ ਗਿਆ ਆਪਣੇ ਦੋਸਤ ਦੇ ਨਾਲ, ਬਜ਼ੁਰਗਾਂ ਦਾ ਇੰਟਰਵਿਊ ਕਰਨਾ ਸੀ ਤੇ ਉਹਦੇ ਮੁੰਡੇ ਨੂੰ ਮਿਲੇ ਬਾਬਾ ਜੀ ਦੇ ਨੂੰ, ਤੇ ਉਹਨਾਂ ਨੇ ਕਿਹਾ ਕਿ ਜਨਾਬ ਬਾਬਾ ਜੀ ਨੂੰ ਤੁਸੀਂ ਆਪ ਹੀ ਡੀਲ ਕਰਨਾ ਹੈ, ਅਸੀਂ ਤੁਹਾਨੂੰ ਕੋਲ ਬਾ ਕੇ ਚਲੇ ਜਾਣਾ ਹੈ। ਮੈਂ ਕਿਹਾ ਯਾਰ ਉਹਦੀ ਵਜ੍ਹਾ ਕੀ ਹੈ? ਉਹਨਾਂ ਨੇ ਕਿਹਾ ਜੀ ਬਾਬਾ ਜੀ ਗਾਲਾਂ ਬਹੁਤ ਕੱਢਦੇ ਨੇ। ਠੀਕ ਹੈ, ਮੈਂ ਕਿਹਾ ਤੁਸੀਂ ਮੈਨੂੰ ਮਿਲਾ ਦਿਓ, ਬਾਬਾ ਜੀ ਗਾਲਾਂ ਨਹੀਂ ਕੱਢਣਗੇ। ਉਹਨਾਂ ਨੇ ਕਿਹਾ ਜੀ ਠੀਕ ਹੈ, ਸ਼ਾਮੀ ਤੁਸੀਂ ਮਗਰਬ ਦੀ ਨਮਾਜ਼ ਤੋਂ ਬਾਅਦ ਆ ਜਿਓ। ਮੈਂ ਚਲਾ ਗਿਆ, ਬਾਬਾ ਜੀ ਬੈਠੇ ਬੈਠਕ ਦੇ ਵਿੱਚ ਜਾ ਕੇ ਸਲਾਮ ਦੁਆ ਲਈ, ਤਾਰਫ ਕਰਵਾਇਆ ਮੈਂ ਆਪਣਾ। ਮੈਨੂੰ ਪਹਿਲੇ ਕਹਿੰਦੇ ਪੁੱਤਰ ਮੈਂ ਤੈਨੂੰ ਪਛਾਣਿਆ ਨਹੀਂ। ਮੈਂ ਦੱਸਿਆ ਜੀ ਮੈਂ 26 ਚੱਕ ਤੋਂ ਆਇਆ। ਅੱਛਾ ਰਾਣਾ ਤੂੰ? ਮੈਂ ਕਿਹਾ ਹਾਂਜੀ। ਕੀ ਕੰਮ ਆ ਮੇਰੇ ਨਾਲ? ਬਹਿ ਗਏ ਗੱਪਸ਼ਪ ਹੋਈ। ਮੈਂ ਕਿਹਾ ਤੁਹਾਡੇ ਨਾਲ ਪੁਰਾਣੀਆਂ ਗੱਲਾਂ ਅਸੀਂ ਸਾਂਝੀਆਂ ਕਰਨੀਆਂ ਨੇ ਅੱਜ। ਕਿਹੜੀਆਂ ਪੁਰਾਣੀਆਂ? ਮੈਂ ਕਿਹਾ ਜੀ 1947 ਤੋਂ ਪਹਿਲੇ ਦੇ ਤੁਹਾਡੇ ਪਿੰਡ ਦੀਆਂ। ਬਾਬਾ ਜੀ ਨਾ ਬਿਲਕੁਲ ਰੈਡੀ ਹੋ ਕੇ ਬਹਿ ਗਏ। 45 ਮਿੰਟ ਉਹਨਾਂ ਨੇ ਗੁਫ਼ਤਗੂ ਕੀਤੀ ਔਰ ਬੇਟੇ ਤੋਂ ਇਲਾਵਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ, ਮੁਖਾਤਬ ਨਹੀਂ ਕੀਤਾ ਬੇਟਾ ਕਹਿ ਕੇ। ਔਰ ਇੰਨਾ ਕੁ ਦਰਦ। ਇਸੇ ਤਰ੍ਹਾਂ ਹੀ ਇੱਕ ਬਜ਼ੁਰਗਾਂ ਦੇ ਕੋਲ ਅਸੀਂ ਗਏ ਸਿਆਲਕੋਟ, ਮੈਂ ਤੇ ਰਾਣਾ ਫਰੂਕ ਸਾਹਿਬ, ਜੇਠੀ ਕੇ ਪਿੰਡ ਸੀ, ਚੌਧਰੀ ਮਨਜ਼ੂਰ ਹੁਸੈਨ ਘੁੰਮਣ ਨਾਮ ਉਹਨਾਂ ਦਾ। ਤੇ ਉਹਨਾਂ ਦੇ ਮੁਤਲਕ ਸਾਨੂੰ ਨਾ ਬੜਾ ਅਜੀਬ ਜਿਹਾ ਗਾਈਡ ਕੀਤਾ ਗਿਆ ਸੀ ਕਿ ਜੀ ਤੁਸੀਂ 10 ਵਜੇ ਤੋਂ ਪਹਿਲੇ ਚਲੇ ਜਾਣਾ ਹੈ। ਬਾਅਦ ਚੋਂ ਉਹ ਕਿ ਕੋਈ ਪੀਣ ਪਿਲਾਉਣ ਵਾਲੇ ਬਜ਼ੁਰਗ ਨੇ ਤੇ ਤੁਸੀਂ ਉਹਨਾਂ ਦਾ ਇੰਟਰਵਿਊ ਨਹੀਂ ਕਰ ਸਕੋਗੇ। ਅੱਛਾ ਮੈਂ ਤੇ ਰਾਣਾ ਸਾਹਿਬ ਚਲੇ ਗਏ। ਜਿਸ ਸਮੇਂ ਅਸੀਂ ਉਹ ਮੇਰੇ ਹੁਣ ਜ਼ਿਹਨ ਦੇ ਵਿੱਚ ਸਕੈਚ ਉਹ ਹੀ ਘੁੰਮਣ ਸਾਹਿਬ ਦਾ। ਠੀਕ ਹੈ, ਤੇ ਉਹ ਫਿਰ ਪਾਰਟੀਸ਼ਨ ਤੋਂ ਕੋਈ 5 ਸਾਲ ਪਹਿਲੇ ਹੀ ਉਹਨਾਂ ਦਾ ਖਾਨਦਾਨ ਮੁਸਲਮਾਨ ਵੀ ਹੋਇਆ ਸੀ, ਤੇ ਉਹਨਾਂ ਨੂੰ ਉਹ ਹੀ ਮੁਖਾਤਬ ਉਹ ਕਰਦੇ ਸਨ ਪਿੰਡ ਦੇ ਲੋਕ। ਤੇ ਅਸੀਂ ਚਲੇ ਗਏ, ਲੇਕਿਨ ਜਿਸਮ ਚੌਧਰੀ ਮਨਜ਼ੂਰ ਹੁਸੈਨ ਘੁੰਮਣ ਸਾਹਿਬ ਦੀ ਸ਼ਖਸੀਅਤ ਵੇਖੀ ਤੇ ਮੈਂ ਤੇ ਰਾਣਾ ਸਾਹਿਬ ਅਸੀਂ ਤੇ ਹੈਰਾਨ ਰਹਿ ਗਏ। ਉਹਨਾਂ ਨੇ ਸਾਨੂੰ ਪ੍ਰੋਟੋਕੋਲ ਦਿੱਤਾ, ਬੜੇ ਅੱਛੇ ਤਰੀਕੇ ਨਾਲ ਚਾਹ ਆ ਗਈ, ਇੰਟਰਵਿਊ ਦਿੱਤਾ ਉਹਨਾਂ ਨੇ, ਬਹੁਤ ਕਮਾਲ ਦਾ ਇੰਟਰਵਿਊ ਉਹਨਾਂ ਨੇ ਦਿੱਤਾ ਸਾਨੂੰ। ਉਸ ਤੋਂ ਬਾਅਦ ਅਸੀਂ ਇਜਾਜ਼ਤ ਲੈਣ ਲੱਗੇ ਤਾਂ ਉਹਨਾਂ ਨੇ ਕਿਹਾ ਬੇਟਾ ਜਾਣਾ ਨਹੀਂ, ਤੁਸੀਂ ਮੇਰੇ ਨਾਲ ਖਾਣਾ ਖਾਣਾ ਹੈ। ਠੀਕ ਹੈ, ਸਾਨੂੰ ਰੈਸਟੋਰੈਂਟ 'ਤੇ ਲੈ ਕੇ ਖਾਣਾ ਖਵਾਇਆ ਸਾਨੂੰ। ਉਸ ਤੋਂ ਬਾਅਦ ਫਿਰ ਸਾਡੇ ਨਾਲ ਹੀ ਗੱਡੀ 'ਚ ਬੈਠ ਗਏ, ਕਹਿੰਦੇ ਮੈਨੂੰ ਤੁਸੀਂ ਉਤਾਰ ਦੇਣਾ ਘਰ। ਅਸੀਂ ਠੀਕ ਹੈ, ਤੇ ਥੋੜ੍ਹੇ ਜਿਹੇ ਅੱਗੇ ਗਏ ਤੇ ਅੱਗੇ ਜਾ ਕਹਿੰਦੇ ਕਿ ਗੱਡੀ ਪੈਟਰੋਲ ਪੰਪ 'ਤੇ ਵਾੜੋ, ਮੈਂ ਤੁਹਾਨੂੰ ਪੈਟਰੋਲ ਪਵਾ ਕੇ ਦੇਣਾ ਗੱਡੀ 'ਚ। ਅਸੀਂ ਉਹਨਾਂ ਨੂੰ ਕਿਹਾ ਚਾਚਾ ਜੀ ਕਿ ਅਸੀਂ ਬਿਲਕੁਲ ਤੁਸੀਂ ਖਾਣਾ ਖਵਾਇਆ, ਇਹ ਤੁਹਾਡੀ ਮਹਿਮਾਨ ਨਵਾਜ਼ੀ ਹੈ, ਹੁਣ ਅਸੀਂ ਇਹ ਪੈਟਰੋਲ ਨਹੀਂ ਪਾਉਣਾ ਗੱਡੀ 'ਚ। ਉਹਨਾਂ ਨੇ ਕਿਹਾ ਜੀ ਮੈਂ ਨਾਰਾਜ਼ ਹੋ ਜਾਵਾਂਗਾ। ਤੇ ਮੈਂ ਤੇ ਰਾਣਾ ਸਾਹਿਬ ਨੇ ਕਿਹਾ ਮੈਂ ਕਿਹਾ ਅਗਰ ਤੁਸੀਂ ਪਵਾ ਦਿਓਗੇ ਤਾਂ ਫਿਰ ਅਸੀਂ ਨਾਰਾਜ਼ ਹੋ ਜਾਵਾਂਗੇ। ਮੈਂ ਸਲਾਮ ਪੇਸ਼ ਕਰਦਾ ਸਪੈਸ਼ਲੀ ਖਿਆਮ ਚੌਹਾਨ ਸਾਹਿਬ ਨੂੰ, ਨਾਸਰ ਕਸਾਨਾ ਸਾਹਿਬ ਨੂੰ, ਔਰ ਤੀਸਰੀ ਸ਼ਖਸੀਅਤ ਇੱਥੇ ਮੌਜੂਦ ਨਹੀਂ ਹੈ, ਨਾਸਰ ਢਿੱਲੋਂ ਸਾਹਿਬ ਦਾ ਨਾਮ ਮੈਂ ਜ਼ਰੂਰ ਲਵਾਂਗਾ। ਠੀਕ ਹੈ, ਪਾਕਿਸਤਾਨ ਦੇ ਅੰਦਰ ਇਹ 3 ਸ਼ਖਸੀਅਤ ਸਾਡੀ ਰੋਲ ਮਾਡਲ ਨੇ। ਠੀਕ ਹੈ, ਇਹਨਾਂ ਨੂੰ ਵੇਖ ਕੇ ਸਭ ਨੇ ਕੰਮ ਸ਼ੁਰੂ ਕੀਤਾ। ਫਿਰ ਚੜ੍ਹਦੇ ਪੰਜਾਬ ਤੋਂ ਸਾਂਵਲ ਧਾਮੀ ਸਾਹਿਬ, ਠੀਕ ਹੈ, ਉਹ ਉਹਨਾਂ ਦਾ ਆਪਣਾ ਇੱਕ ਨਾਮ ਹੈ। ਠੀਕ ਹੈ, ਅੱਜ ਵੀ ਅਕਸਰ ਉਹ ਜਿਹੜੇ ਲੋਕ ਦੇਖਦੇ ਨੇ ਨਾ ਪਾਰਟੀਸ਼ਨ ਸਟੋਰੀਜ਼, ਤੇ ਉਹ ਕਹਿੰਦੇ ਨੇ ਕਿ ਯਾਰ ਧਾਮੀ ਸਾਹਿਬ ਵਰਗਾ ਇੰਟਰਵਿਊ ਕੋਈ ਬੰਦਾ ਨਹੀਂ ਕਰਦਾ। ਠੀਕ ਹੈ, ਔਰ ਵਾਕਈ ਉਹਨਾਂ ਦਾ ਆਪਣਾ ਇੱਕ ਸਟਾਈਲ ਹੈ। ਠੀਕ ਹੈ, ਔਰ ਚੌਹਾਨ ਸਾਹਿਬ ਦੇ ਸਟਾਈਲ ਤੋਂ ਬੜਾ ਮੈਂ ਮੁਤਾਸਰ ਹਾਂ, ਕਸਾਣਾ ਸਾਹਿਬ ਦੇ, ਨਾਸਰ ਢਿੱਲੋਂ ਸਾਹਿਬ ਦੇ। ਠੀਕ ਹੈ, ਔਰ ਬਾਕੀ ਜਿੰਨੇ ਦੋਸਤ ਨੇ ਸਭ ਬੜਾ ਅੱਛਾ ਕੰਮ ਕਰ ਰਹੇ ਨੇ। ਮੈਂ ਇਹ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਨਾਸਰ ਢਿੱਲੋਂ ਸਾਹਿਬ ਉਹਨਾਂ ਦਾ ਜ਼ਿਕਰ ਹੋਇਆ। ਨਾਸਰ ਢਿੱਲੋਂ ਸਾਹਿਬ ਉਹਨਾਂ ਨੇ ਵੀ ਅੱਜ ਆਉਣਾ ਸੀ, ਲੇਕਿਨ ਉਹਨਾਂ ਦੀ ਕੋਈ ਮਸਰੂਫੀਅਤ ਬਣ ਗਈ ਸੀ, ਲਾਹੌਰ ਗਏ ਸੀ।
ਉਹਨਾਂ ਨੇ ਬਕਾਇਦਾ ਸਵੇਰ ਮੈਨੂੰ ਮੈਸੇਜ ਕਰਕੇ ਇਤਲਾਹ ਦਿੱਤੀ ਕਿ ਮੈਂ ਹੱਥਲ ਵਸਾ ਕੋਸ਼ਿਸ਼ ਕਰਾਂਗਾ ਆਉਣ ਦੀ, ਲੇਕਿਨ ਫਿਰ ਫਾਈਨਲੀ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਫਸ ਗਿਆ ਕਸੂਤਾ, ਇਸ ਕਰਕੇ ਮੇਰੇ ਕੋਲ ਪਹੁੰਚ ਨਹੀਂ ਹੋਣਾ, ਲਿਹਾਜ਼ਾ ਉਹ ਇਸ ਕਰਕੇ ਵੀ ਇੱਥੇ ਨਹੀਂ ਆ ਸਕੇ। अस्सलाम वालेकुम जी, मेरा नाम राना फारूक ताहिर है। पीके विरसा यूट्यूब ते चैनल है। 3 साल पहले चैनल शुरू किया सी 1947 ਦੇ ਦਰਦ ਤੇ ਪੀੜਾ ਨੂੰ ਲੈ ਕੇ। ਮੈਂ ਸਮਝਣਾ ਕਿ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਇਹ ਸਾਡੇ ਵਾਸਤੇ ਮਹਾਨ ਨੇ ਤੇ ਉਸਤਾਦ ਨੇ, ਜਿੰਨੇ ਵੀ ਮੇਰੇ ਤੋਂ ਇਲਾਵਾ ਜਿੰਨੇ ਲੋਕ ਬੈਠੇ ਨੇ। ਉਹਦੀ ਰੀਜ਼ਨ ਹੈ ਵੇ ਕਿ ਇਹ 1947 ਦੀ ਜਿਹੜੀ ਇੱਕ ਹਕੀਕਤ ਹੈ, ਦੋਵਾਂ ਪਾਸੇ ਵੱਡ ਵਡੰਗੇ ਹੋਏ ਨੇ, ਅੱਛੇ ਬੁਰੇ ਕੰਮ ਹੋਏ ਨੇ, ਉਹਨਾਂ ਨੂੰ ਰਿਕਾਰਡ ਕਰਕੇ ਆਉਣ ਵਾਲੀ ਨਸਲ ਨੂੰ ਪੇਸ਼ ਕਰ ਰਹੇ ਨੇ। ਤੇ ਜਿੱਥੇ ਮੇਰਾ ਚੈਨਲ ਹੈ YouTube ਚੈਨਲ, ਜਿਵੇਂ ਸਾਰੇ ਦੋਸਤ ਦੱਸ ਰਹੇ ਨੇ ਕਿ ਫਲਾਂ ਸਟੋਰੀ ਰਿਕਾਰਡ ਹੋ ਗਈ ਤੇ ਹਿਸਟਰੀ ਬਣ ਗਈ, ਫਲਾਂ ਸਟੋਰੀ ਰਿਕਾਰਡ ਹੋ ਗਈ ਤੇ ਹਿਸਟਰੀ ਬਣ ਗਈ। ਪਿਛਲੇ ਦਿਨਾਂ ਮੈਂ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਫੁੱਫੀ ਜਿਹੜੀ ਹੈ 1947 ਦੇ ਵਿੱਚ ਪਟਿਆਲੇ ਗਵਾਚ ਗਈ ਸੀ। ਅਸੀਂ 2 ਸਾਲ ਜਿਹੜਾ ਹੈ ਉਹ ਰਿਸਰਚ ਕੀਤੀ, ਮੁਖਤਲਿਫ ਮੈਸੇਜ ਲੋਕਾਂ ਦੇ ਆਉਂਦੇ ਸਨ, ਥੱਲੇ ਕਮੈਂਟ ਆਉਂਦੇ ਸਨ। ਕਰਦੇ 2 ਸਾਲ ਬਾਅਦ ਅਸੀਂ ਉਹਨਾਂ ਦੀ ਫੁੱਫੀ ਤੱਕ ਰਸਾਈ ਹਾਸਲ ਕਰ ਲਈ। ਉਹ ਜ਼ਿੰਦਾ ਸੀ, ਉਹਦੀ ਇਸ ਟਾਈਮ 96 ਸਾਲ ਉਮਰ ਸੀ। ਅੱਜ ਤੋਂ 1 ਮਹੀਨਾ ਪਹਿਲੇ ਉਹਦੀ ਡੈਥ ਹੋ ਗਈ ਹੈ। ਜਦੋਂ ਉਸ ਬੀਬੀ ਦੇ ਭਾਈ ਦੇ ਨਾਲ ਉਹਦੀ ਗੱਲ ਹੋਈ ਤੇ ਉਹ ਬੀਬੀ ਵੀ ਰੋਈ ਜਾ ਰਹੀ ਹੈ, ਭਾਈ ਵੀ ਰੋਈ ਜਾ ਰਿਹਾ ਹੈ ਤੇ ਮੈਂ ਉਹਨਾਂ ਤੋਂ ਜ਼ਿਆਦਾ ਰੋਈ ਜਾ ਰਿਹਾ। ਉਸ ਦਿਨ ਮੈਂ ਇਹ ਨਤੀਜਾ ਕੱਢਿਆ, ਮੈਂ ਨਤੀਜਾ ਅਖਜ਼ ਕੀਤਾ ਕਿ ਯਾਰ ਅੱਜ ਸਾਡੇ ਚੈਨਲ ਦਾ ਜਿਹੜਾ 3 ਸਾਲ ਦੀ ਮਿਹਨਤ ਹੈ ਨਾ, ਇਹਦੀ ਦਿਨ ਰਾਤ ਦੀ ਸਟਰਗਲ, ਇਹਦੇ ਅਖਰਾਜਾਤ ਸਾਰੇ ਸਾਡੇ ਪੂਰੇ ਹੋ ਗਏ ਨੇ। ਤੇ ਜਿੰਨੇ ਸਾਡੇ ਦੋਸਤ ਬੈਠੇ ਨੇ ਮਾਸ਼ਾਅੱਲਾ, ਇੱਕ ਤੋਂ ਵੱਧ ਕੇ ਇੱਕ ਸਟੋਰੀ ਹੈ। ਜਿਵੇਂ ਪਹਿਲੇ ਗੱਲ ਹੋਈ ਕਿ ਕਾਰੀ ਉਮਰ ਫਾਰੂਕ ਸਾਹਿਬ ਵਾਲੀ ਜਿਹੜੀ ਸਟੋਰੀ ਸੀ ਖਿਆਮ ਚੌਹਾਨ ਸਾਹਿਬ ਦੀ, ਉਹ ਸਾਡੇ ਪੂਰੇ ਪਰਿਵਾਰ ਨੇ ਬਹਿ ਕੇ ਦੇਖੀ ਤੇ ਸਾਰੇ ਜਿਹੜੇ ਨੇ ਨਾ ਉਹ ਰੋ ਰਹੇ ਸਨ ਤੇ ਅਥਰੂ ਜਿਹੜੇ ਨੇ ਇੰਜ ਕੱਪੜਿਆਂ ਨੂੰ ਗਿੱਲਾ ਕਰ ਰਹੇ ਸਨ। ਤੇ ਮੈਂ ਸਾਰੇ ਦੋਸਤਾਂ ਨੂੰ ਸਲੂਟ ਕਰਨਾ। ਦੋਸਤਾਂ ਤੋਂ ਇਲਾਵਾ ਜਿਹੜੇ ਸਾਡੇ ਵੇਖਣ ਵਾਲੇ ਨੇ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ, ਦੇਸਾਂ ਵਿਦੇਸਾਂ ਦੇ ਵਿੱਚ, ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਖੁਦਾਰਾ ਕੋਈ ਬੰਦਾ ਇਹ ਨਾ ਸਮਝੋ ਇਹ ਚੈਨਲ ਛੋਟਾ ਹੈ, ਇਹ ਵੱਡਾ ਹੈ, ਇਹ ਬੰਦਾ ਛੋਟਾ ਹੈ, ਵੱਡਾ ਹੈ। ਜਿਹੜਾ ਇੰਨੀ ਮਿਹਨਤ ਕਰਕੇ ਇੱਕ ਬੰਦਾ ਗੁਜਰਾਂਵਾਲੇ ਤੋਂ ਚੱਲ ਕੇ ਮੁਲਤਾਨ ਵੀਡੀਓ ਬਣਾਉਣ ਜਾਂਦਾ ਹੈ, ਉਹ 10,000 ਰੁਪਇਆ 20,000 ਖਰਚਾ ਕਰਦਾ ਹੈ, ਉਹਨੂੰ ਤੁਸੀਂ ਸਕਿਪ ਕਰ ਦਿੰਦੇ ਹੋ। ਜਿਹੜੇ ਬੰਦੇ ਇਹਨੂੰ ਦੇਖਦੇ ਨੇ ਸਾਡੇ ਚੈਨਲਾਂ ਨੂੰ, ਇਹ ਕੋਈ ਫਿਲਮੀ ਚੈਨਲ ਨਹੀਂ ਹੈਗੇ, ਇਹ ਕੋਈ ਫੇਕ ਸਟੋਰੀਆਂ, ਕੋਈ ਫੇਮ ਵਾਲੇ ਕਹਾਣੀਆਂ ਨਹੀਂ ਹੈਗੀਆਂ, ਇਹ ਇੱਕ ਤਾਰੀਖ ਦਾ ਹਿੱਸਾ ਹੈ। ਤੇ ਜਿਹੜਾ ਬੰਦਾ ਵੀ ਇਹਨਾਂ ਨੂੰ ਦੇਖਦਾ ਹੈ, ਜਿੰਨੇ ਸਾਡੇ ਵੀਵਰਸ ਨੇ, ਜਿੰਨੇ ਦਰਸ਼ਕ ਨੇ, ਉਹਨਾਂ ਨੂੰ ਇੱਕ ਬੇਨਤੀ ਹੈ ਮੇਰੀ ਹੱਥ ਜੋੜ ਕੇ ਕਿ ਜਿਹੜੀ ਵੀ ਪਾਰਟੀਸ਼ਨ 1947 ਦੀ ਵੀਡੀਓ ਆਏ ਉਹਨੂੰ ਦੇਖੋ, ਉਹਨੂੰ ਮਹਿਫੂਜ਼ ਕਰੋ, ਉਹਨੂੰ ਲਿਖੋ, ਉਹਨੂੰ ਬਾਰ-ਬਾਰ ਸੁਣੋ, ਪੜ੍ਹੋ, ਆਉਣ ਵਾਲੀ ਨਸਲ ਨੂੰ ਦੱਸੋ ਕਿ ਉਦੋਂ ਕੀ ਹੋਇਆ ਸੀ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। अस्सलाम वालेकुम वरहमतुल्लाह जी। तारिक अकबर 1947 इंडस डायरी मेरे चैनल का नाम है जी। ते ख्याम असगर चौहान साहब का चैनल देख के ही असा चैनल बनाए। मज़ाहिया वाक़या ये है सारे नालों पहले कि मैं जी जिस टाइम ही बंदा कोई बाबा वेखदे तो बंदे का दिल मचलन लग पैंदा कि जाइए तो इस को जड़ा ना जी इंटरव्यू लईए जी। तो वो मैं गया बाबे कोल, ते बाबे कोल मैं मान के पूछा, मैं कि बाबा कितनी उम्र है? ते 1947 की कोई गल याद है? वो मैनू आदा है बच्चा उस टाइम मेरा गां दा बच्चा वच्छा फिट होया ही, ते मैनू तो कोई पता को नहीं कि हिंदुस्तान पाकिस्तान बन गए या नहीं बन गए जी। ते नंबर 2 जेड़ा वाकया एक मज़ाहिया जी है, बाबे बड़े सादे ने। हिंदू जेड़ी क्योंकि जेड़ा साडा बेल्ट है मियाँ वाली, मुल्तान, मुजफ्फरगढ़, उत्थे ज़्यादातर हिंदूज रहिंदे हन। ते हिंदूज दे बारे मशहूर है, साडे बजुर्ग भी दस्सदे ने कि उन्हां नूं तालीम दा ज़्यादा शऊर आई, मननी चाहिदी जेड़ी गल असल हकीकत है, मननी चाहिदी है। ते एक बजुर्ग मैनू आदा भी आई भाई जेड़ी हिंदुआं दी औरतां हन, मशहूर गल आई कि स्कूल दी तरफ टांगा कर देने हन जिस टाइम वो प्रेगनेंसी होंदी आई ते डिलीवरी होंदी आई तां कि साडे बच्चे निकलन सीधी स्कूल चले वजन। ते सारे जेड़े ना जी तालीम तो दूर हन। तो इस वास्ते हुण मैं एक बाबे दा इंटरव्यू कीता, एक बाबे दा मैं इंटरव्यू कीता, बाबा 90 साल तो उत्तां साढ़े वास्ते तां मौजू होंदा है। तो मैं बाबे नाल गल करने दा तरीका पहले ही होंदा है, बाबा की ना है? मैं एक बाबा 103 साल दा आई बाबा सीनू, मैं पहले दिन उस कोल गया, मैं उसके कन च गया, बाबा की ना है? वो कहता है ओ भाई ओ मैं बहरा नहीं हाँ, ऐसा गल कर। तो इस तरह तो ये 2 मज़ाहिया वाक़यात थोड़े नाल शेयर कीते जी। ते सीरीयस जेड़ा ना जी वो ये कि मैं खुशाब दे विच एक जाए चंद उत्थे मैं गया, एक बाबा मैनू मिले ते मैं उन्होंने कोल पुछे
ਤੇ ਉਹਨਾਂ ਮੈਂ ਆਖਿਆ ਵੀ ਕਿਹੜੇ ਕਿਹੜੇ ਸਿਰ ਕੱਢਦੇ ਬੰਦੇ ਕਿਹੜੇ ਕਿਹੜੇ ਹਨ, ਤਾਂ ਉਹਨਾਂ ਆਖਿਆ ਸੀ ਕਰਮਚੰਦ ਨੰਬਰਦਾਰ ਹੁੰਦਾ ਸੀ ਹਿੰਦੂ, ਤੇ ਉਹਦੇ 4 ਬੇਟੇ ਹਨ, ਤੇ ਇੱਕ ਭੱਲੂ ਮੇਰਾ ਕਲਾਸ ਫੈਲੋ ਹੈ। ਮੈਂ ਵੀਡੀਓ ਲਾਈਏ ਤਾਂ ਮੈਨੂੰ ਮੈਸੇਜ ਦੇ ਵਿੱਚ ਆਇਆ ਕਿ ਮੇਰਾ ਨਾਮ ਸੰਦੀਪ ਕਾਲੜਾ ਹੈ, ਮੈਂ ਉਸ ਕਰਮਚੰਦ ਦਾ ਬੇਟਾ, ਤੇ ਮੈਨੂੰ ਜਿਹੜਾ ਨਾ ਜੀ ਆਪਣੇ ਘਰ ਦੀ ਚਾਹੀਦੀ ਹੈ ਫੋਟੋ ਚਾਹੀਦੀ ਹੈ। मैं वापस चांदते गया, मैं वन के ते उस जाते पुराने मकानात खलोते हैं, मैं उस बाबा जवार हुसैन हैं उन्होंने नाल घिन के गया, वो असा फोटो उत्थे बनाए ते फोटो बना के जिस टाइम मैं भेजें भाई असा जड़ा ना जी अज साडे घर दे विच तकरीबन 200-250 बंदे इनवाइटेड हैं। अज साडे घर दे विच साडे पुराने घर दी तस्वीरां दी रूनमाई है ते असा खाना कीता होया है ते सानू तारिक अकबर साहब नाल राबता 1947 इंडस डायरी नाल नहीं होंदा पिया। सारे तरफों जिहड़े ना जी उन्हां नू एयर टिकट वगैरह ते उत्ते 15-20 दी महीना जितना वो काम करें असां जिहड़ा ना जी वो खर्चा बर्दाश्त करें, तुसां साडे कोल आओ भला जिहड़ा ना जी सारी कुछ मजबूरियां हैं जिहदी वजह तो असां ना वही सकदे जी। ते अगला आखिरी वाकया करके ते मैं इजाजत गिनसां, वो ये है कि मैनू बाबा जी एक मिलन अपने शहर नाल कलूरकोट जिला बखर, ते मैं उन्हां दी दुकान आई, मैं उत्थे गया तो उन्हां मैनू आखे, मैं आखे बाबा 1947 की कोई गल याद है, उन्हें आखे बच्चा इन गल आई। मेरे नाल एक दोस्त मेरा हिंदू आई, उसका नाम आई लक्ष्मण दास, वालिद का नाम आई पोखर दास, कौम रत मेहंदिया। वो जिस टाइम 1947 तो इंडिया जान लगे ना तो उन्होंने दुकान आई, उन्हें हर शे बेच के जेड़ा तराजू सी वट्टे सन वो ही मैंने तोहफा दे गए, तो एक बकरा भी तोहफा दे गए। ते बाकी जेड़ा ना जी उधर जेड़ा वालिद पोखर दास आई उस मेरे सर ते हाथ रखा, तो उस मैनू एक नसीहत की, बेटा पढ़ाई ज़रूर करें, गवर्नमेंट दी जॉब न करें, अपना कारोबार करें, बस ये गल करके तो चले गए। मैनू नहीं पता वो मैं वीडियो लाइए तो वीडियो कमेंट सेक्शन में आए कि जनाब मैं उसे लक्ष्मण दास का भतीजा दी आनंद बोलता पिया, तो मेहरबानी करो गुलाम मुहम्मद बाबे का तुसा जिहड़ा इंटरव्यू किया अज भी साढ़े घर जिक्र होंदा है, तो मैं जिहड़ा है ना जी उन्हां दा बजरिया टैलीफोन उन्हां दे व्हाट्सएप जरिए रबता कराया, तो वो इस तरह मैं फोन जिहड़ा ना जी होए जिस तरह कोई 70 साल दे बिछड़े हुए भाई नहीं होंदे, वो हिंदू रोई जावन। और सानू दसो पिपलां दी गलियां किस तरह ने, पिपलां दे बाजार किस तरह ने, पिपलां दे बाबा किस तरह ने, महला मजोटा वाला किस तरह है, वो महला समनाबाद किस तरह है, वो महला फकीरां वाला किस तरह है। मेरा नाम यासर मलक ते मेरे चैनल का नाम है साझा पंजाब 1947। एक स्टोरी मैं रिकॉर्ड की ते ਉਹਦੇ ਵਿੱਚ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਅਸੀਂ ਪਿੰਡੋਂ ਨਿਕਲਣ ਲੱਗੇ ਸਾਨੂੰ ਪਿੰਡੋਂ ਬਾਹਰ ਕੱਢਣ ਦੇ ਇਵਜ਼ ਇੱਕ ਬੰਦੇ ਨੇ ਕਿਹਾ ਜੀ ਮੱਝ ਦੇਣੀ ਹੈ, ਜੇ ਤੁਸੀਂ ਮੱਝ ਦਿਓਗੇ ਤੇ ਮੈਂ ਤੁਹਾਨੂੰ ਪਿੰਡੋਂ ਕੈਂਪ ਤੱਕ ਛੱਡ ਆਊਂਗਾ। ਤੇ ਉਹਦੇ ਨਾਲ ਹੀ ਕਹਿੰਦਾ ਇੱਕ ਬੰਦਾ ਹੋਰ ਸੀ, ਉਹ ਸਾਨੂੰ ਕੈਂਪ ਤੇ ਫ੍ਰੀ ਛੱਡ ਗਿਆ, ਨਾਲੇ ਖਾਣਾ ਵੀ ਦਿੰਦਾ ਰਿਹਾ ਤੇ ਨਾਲੇ ਅੱਗੇ ਤੋੜ ਤੱਕ ਪਾਕਿਸਤਾਨ ਵੀ ਛੱਡਣ ਆਇਆ। ਉਹ ਸਟੋਰੀ ਜਦੋਂ ਮੈਂ ਅਪਲੋਡ ਕੀਤੀ ਤੇ ਉਹ ਦੋਵੇਂ ਬੰਦੇ ਦਾ ਜਿਹੜੇ ਸਰਦਾਰ ਸੀ ਜਾਂ ਜਿਹੜੇ ਵੀ ਹਿੰਦੂ ਸੀਗੇ ਉਹ ਦੁਨੀਆ ਤੋਂ ਜਾ ਚੁੱਕੇ ਸੀ। ਲੇਕਿਨ ਉਸ ਤੋਂ ਬਾਅਦ ਜਦੋਂ ਮੈਨੂੰ ਕਾਲ ਆਈ ਜਿਹੜੇ ਬੰਦੇ ਨੇ ਮੱਝ ਲਈ ਸੀ ਨਾ ਉਹਨਾਂ ਦੇ ਪੋਤਿਆਂ ਨੂੰ ਸ਼ਰਮਿੰਦਗੀ ਹੋਈ ਥੋੜੀ ਜੀ ਕਿ ਯਾਰ ਸਾਡੇ ਦਾਦੇ ਨੇ ਚੰਗਾ ਨਹੀਂ ਕੀਤਾ, ਮੱਝ ਲੈ ਕੇ ਮੁਸਲਮਾਨਾਂ ਨੂੰ ਕੈਂਪ ਤੱਕ ਪਹੁੰਚਾਇਆ। ਤੇ ਜਿਹੜਾ ਬੰਦਾ ਫ੍ਰੀ 'ਚ ਛੱਡ ਕੇ ਆਇਆ ਉਹਨਾਂ ਨੂੰ ਇੱਕ ਪ੍ਰਾਊਡ ਮਹਿਸੂਸ ਹੋਇਆ ਕਿ ਸਾਡਾ ਦਾਦਾ ਕਿੱਡਾ ਚੰਗਾ ਸੀ, ਉਹਨੇ ਕਿੱਡੇ ਚੰਗੇ ਕੰਮ ਕੀਤੇ। ਜਿਹੜੀ ਪਾਰਟੀਸ਼ਨ ਸਟੋਰੀਆਂ ਵਾ ਸਾਨੂੰ ਇਹ ਦੱਸਦੀਆਂ ਵਾ ਕਿ ਚੰਗੇ ਕੰਮ ਕਰੋ, ਕੱਲ੍ਹ ਨੂੰ ਤੁਹਾਡੀਆਂ ਨਸਲਾਂ ਵੀ ਤੁਹਾਨੂੰ ਯਾਦ ਕਰਨ ਕਿ ਸਾਡਾ ਦਾਦਾ ਚੰਗਾ ਸੀ, ਅਸੀਂ ਇੱਕ ਚੰਗੀ ਨਸਲ ਦੀ ਔਲਾਦ ਹਾਂ। ਮੈਂ ਇੱਕ ਬਜ਼ੁਰਗ ਕੋਲ ਗਿਆ ਇੰਟਰਵਿਊ ਕਰਨ, ਉਹ ਬਜ਼ੁਰਗ ਨਮਾਜ਼ ਪੜ੍ਹ ਰਹੇ ਸੀ, ਉਹਨਾਂ ਦੀ 90 ਕੁ ਸਾਲ ਸੀ। ਤੇ ਮੈਂ ਜਦੋਂ ਨਮਾਜ਼ ਸਾਡਾ ਟਾਰਗੇਟ ਹੁੰਦਾ ਮਸਜਿਦ 'ਚੋਂ ਕੋਈ ਬਜ਼ੁਰਗ ਲੱਭ ਜਾਣਾ ਜਾਂ ਕੋਈ ਪਿੰਡ ਦਾ ਚੌਂਕ ਜਾਂ ਕੋਈ ਬੋਰਡ, ਤੇ ਮੈਂ ਮਸਜਿਦ ਅੱਗੇ ਖੜਾ ਹੋ ਗਿਆ ਤੇ ਉੱਥੋਂ ਬਜ਼ੁਰਗ ਨਿਕਲਣੇ ਨਮਾਜ਼ ਪੜ੍ਹ ਕੇ, ਤੇ ਮੈਂ ਕੋਈ ਨਾ ਕੋਈ ਬਜ਼ੁਰਗ ਘੇਰਦਾ ਉਹਨਾਂ ਦਾ ਇੰਟਰਵਿਊ ਕਰਦਾ। ਉਹ ਇੱਕ ਜੀ ਬੰਦੇ ਲੱਭਣੇ ਪੈਂਦੇ, ਬਜ਼ੁਰਗ ਲੱਭਣੇ ਪੈਂਦੇ, ਫੇਈ ਲੱਭਦੇ। ਉਹ ਮਸਜਿਦ 'ਚੋਂ ਨਮਾਜ਼ ਪੜ੍ਹ ਕੇ ਬਜ਼ੁਰਗ ਨਿਕਲੇ ਤੇ ਮੈਂ ਨਾ ਬਜ਼ੁਰਗ ਦੇਖਿਆ, ਮੈਂ ਕਿਹਾ ਇਹ ਇੰਟਰਵਿਊ ਦੇਗਾ, ਇਹਨਾਂ ਦੀ ਉਮਰ ਹੈ ਬਜ਼ੁਰਗਾਂ ਦੀ। ਤੇ ਮੈਂ ਕਿਹਾ ਬਾਬਾ ਜੀ ਮੈਂ ਤੁਹਾਡਾ ਇੰਟਰਵਿਊ ਕਰਨਾ ਵਾ। ਉਹ ਨਾ ਥੋੜ੍ਹਾ ਕੁ ਉਹਨਾਂ ਦੀ ਅੱਖਾਂ 'ਚ ਨਮੀ ਆ ਗਈ, ਕਹਿੰਦੇ ਹਾਂ ਬੇਟਾ ਮੇਰੇ ਨਾਲ ਪੁੱਤਰ ਬੜਾ ਮੇਰੇ ਨਾਲ ਮਾੜੀ ਹੋਈ ਸੀ। ਉਹ ਖੈਰ ਉਹਨੇ ਕਹਾਣੀ ਦੱਸੀ ਕਿ ਮੇਰਾ ਸਾਰਾ ਖਾਨਦਾਨ ਮਾਰਿਆ ਗਿਆ। ਉਹ ਇਕਲੌਤਾ ਸੀ ਬਜ਼ੁਰਗ ਆਪਣੇ ਵਾਲਦ ਦਾ, ਤੇ ਅੱਗੇ ਉਹਦਾ ਵਾਲਦ ਵੀ ਇਕਲੌਤਾ ਸੀ। ਉਹ ਕਹਿੰਦਾ ਮੇਰਾ ਦਾਦਾ, ਮੈਂ 15 ਸਾਲ ਮੇਰੀ ਉਮਰ ਸੀ, ਮੇਰਾ ਦਾਦਾ ਮੇਰੇ ਨਾਲ ਬੜਾ ਹੀ ਪਿਆਰ ਕਰਦਾ ਸੀ, ਬੜੀ ਮੁਹੱਬਤ ਕਰਦਾ ਸੀ, ਤੇ ਮੈਂ ਆਪਣੇ ਦਾਦੇ ਨੂੰ 75 ਸਾਲ ਹੋ ਗਏ ਹਜੇ ਤੱਕ ਨਹੀਂ ਭੁੱਲਿਆ। ਲੇਕਿਨ ਮੇਰੇ ਇੱਕ ਮਨ ਦੀ ਖਵਾਇਸ਼ ਆ, ਮੈਂ ਹਰ ਨਮਾਜ਼ ਤੋਂ ਬਾਅਦ ਉਹ ਦੁਆ ਕਰਦਾ ਕਿ ਯਾ ਅੱਲਾ ਜਦੋਂ ਪਾਰਟੀਸ਼ਨ ਹੋਈ, ਜਦੋਂ ਵੰਡ ਪਈ, ਮੈਂ ਆਪਣੇ ਦਾਦੇ ਨੂੰ ਜ਼ਖਮੀ ਹਾਲਤ 'ਚ ਛੱਡ ਕੇ ਆ ਗਿਆ। ਮੇਰੇ ਦਾਦੇ ਨੇ ਮੈਨੂੰ ਇਹ ਕਿਹਾ ਪੁੱਤ ਤੂੰ ਚਲ ਜਾ ਇੱਥੋਂ, ਤੂੰ ਸਾਡੀ ਨਸਲ ਤੋਰਨੀ ਹੈ,
ਤੇ ਤੂੰ ਚੱਲ ਜਾ, ਤੂੰ ਆਪਣੀ ਜਾਨ ਬਚਾ, ਸਾਨੂੰ ਛੱਡ ਦੇ। ਕਹਿੰਦਾ ਮੇਰਾ ਬਾਪ ਸਾਹਮਣੇ ਮਾਰਿਆ ਗਿਆ, ਸਾਰਾ ਖਾਨਦਾਨ ਮਰ ਗਿਆ, ਲੇਕਿਨ ਮੈਂ ਉੱਥੋਂ ਨਿਕਲ ਆਇਆ। ਕਹਿੰਦਾ ਜਦੋਂ ਮੈਂ ਪਾਕਿਸਤਾਨ ਆ ਗਿਆ, ਹੁਣ ਮੈਨੂੰ 70 ਸਾਲ ਹੋ ਗਏ, ਹਰ ਨਮਾਜ਼ ਤੋਂ ਬਾਅਦ ਇੱਕ ਮੈਂ ਦੁਆ ਕਰਦਾ ਕਿ ਯਾ ਅੱਲਾ ਮੇਰਾ ਦਾਦਾ ਕਿੱਥੇ ਆ, ਅਗਰ ਉਹ ਫੌਤ ਹੋ ਗਿਆ ਉਹਦੀ ਢੇਰੀ ਕਿੱਥੇ ਆ, ਉਹ ਕਿਹੜੀ ਮਿੱਟੀ 'ਚ ਸਮਾ ਗਿਆ, ਮੈਨੂੰ ਇੱਕ ਵਾਰ ਦਿਖਾ ਦੇ। ਕਹਿੰਦਾ ਮੇਰੀ ਪੁੱਤ ਇੱਕ ਮੇਰੇ ਮਨ ਦੀ ਖਵਾਇਸ਼ ਹੈ। ਤੇ ਮੈਂ ਵੀਡੀਓ ਅਪਲੋਡ ਕੀਤੀ। ਠੀਕ 3 ਦਿਨ ਬਾਅਦ ਮੈਨੂੰ ਅੰਮ੍ਰਿਤਸਰ ਦੇ ਵਿੱਚੋਂ ਨਾਰਾਇਣਗੜ੍ਹ ਚੋਂ ਕਾਲ ਆਈ। ਇੱਕ ਸਰਦਾਰ ਜੀ ਬੋਲੇ ਕਿ ਮਲਕ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਕਿਹਾ ਦੱਸੋ, ਵਜ੍ਹਾ ਦੱਸੋ ਸ਼ੁਕਰੀਆ ਦੀ ਕੀ ਹੈ। ਕਹਿੰਦੇ ਸ਼ੁਕਰੀਆ ਐਸੋ ਅਦਾ ਕਰਦੇ, ਇੱਕ ਕਬਰ ਆ, ਮੇਰਾ ਦਾਦਾ ਦੁਨੀਆ ਤੋਂ ਜਾਣ ਲੱਗਾ ਸਰਦਾਰ ਸਾਨੂੰ ਇਹ ਕਹਿ ਗਏ ਕਿ ਇਹ ਕਬਰ ਦੀ ਹਿਫਾਜ਼ਤ ਕਰਨੀ ਹੈ ਸਾਰੀ ਉਮਰ, ਤੇ ਇਹ ਕਬਰ ਆੜੀ ਮਸਜਿਦ ਆ ਮੁਸਲਮਾਨਾਂ ਦੀ, ਇਹਦੀ ਇੱਟ ਵੀ ਨਹੀਂ ਛੱਡਣ ਦੇਣੀ। ਤੇ ਅਸੀਂ ਉਹ ਕਬਰ ਤੇ ਚੜਾਵੇ ਜੋ ਵੀ ਅਸੀਂ ਕਰਦੇ ਸੀ, ਮੁਸਲਮਾਨਾਂ ਦੀ ਰਸੂਮਾਤ ਕਰਦੇ, ਕਬਰ ਨੂੰ ਮੰਨੀਦਾ ਵੀ ਆ, ਪੀਰਾਂ ਤਰ੍ਹਾਂ ਮੰਨੀਦਾ, ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਇਹ ਕਬਰ ਹੈ ਕਿਹਦੀ ਆ, ਇਹ ਕੌਣ ਨੇ, ਇਹਨਾਂ ਦੇ ਪਿੱਛੇ ਪਿਛੋਕੜ ਕਿੱਥੇ ਚਲੇ ਗਏ, ਇਹਨਾਂ ਦਾ ਖਾਨਦਾਨ ਕਿੱਥੇ ਆ। ਆੜੀ ਤੁਸੀਂ ਅਪਲੋਡ ਕੀਤੀ ਵੀਡੀਓ, ਇਹਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਇਹ ਬਜ਼ੁਰਗ ਦੇ ਦਾਦਾ ਜੀ ਸਨ, ਜਿਹਦੇ ਬਜ਼ੁਰਗ ਗੱਲ ਕਰ ਰਹੇ ਸੀ। ਤੇ ਮੈਨੂੰ ਜਦੋਂ ਮੈਂ ਵੀਡੀਓ ਦੱਸਿਆ ਤੇ ਮੇਰੀਆਂ ਨਾ ਅੱਖਾਂ 'ਚੋਂ ਪਾਣੀ ਲੂੰ ਕੰਢੇ ਖੜੇ ਹੋ ਗਏ। ਮੈਨੂੰ ਐਂ ਲੱਗੇ ਜਿੱਦਾਂ ਮੈਂ ਇੱਥੇ ਹੈ ਹੀ ਨਹੀਂ। ਮੈਂ ਕਿਹਾ ਯਾਰ ਇਹ ਕੀ ਵਾਕਿਆ ਹੋ ਗਿਆ ਕਿ ਇੱਕ ਬਜ਼ੁਰਗ 75 ਸਾਲ ਹੋ ਗਏ ਦੁਆ ਕਰਦਾ ਪਿਆ, ਉਹਦੀ ਦੁਆ ਸਾਡੀ ਵੀਡੀਓ ਦੇ ਜ਼ਰੀਏ ਕਬੂਲ ਹੋ ਰਹੀ ਹੈ। ਖੈਰ ਉਹਨੇ ਕਿਹਾ ਮੇਰਾ ਇੱਕ ਭਰਾ ਕੈਨੇਡਾ 'ਚ ਆ, ਉਹ ਕਿਸੇ ਦੇ ਥਰੂ ਤੈਨੂੰ ਕੋਈ ਥੋੜੇ ਜਿਹੇ ਬਜ਼ੁਰਗਾਂ ਵਾਸਤੇ ਕੋਈ ਚੀਜ਼ ਭੇਜੇਗਾ, ਉਹ ਲੈ ਜੀ, ਖਾਲੀ ਹੱਥ ਨਾ ਜਾਈ, ਜਾਂ ਆਪਣੇ ਪੱਲਿਓਂ ਲੈ ਜੀ ਤੇ ਅਸੀਂ ਤੈਨੂੰ ਪਹੁੰਚਾ ਦਾਂਗੇ, ਬਜ਼ੁਰਗ ਕੋ ਖਾਲੀ ਹੱਥ ਨਹੀਂ ਜਾਣਾ। ਖੈਰ ਮੈਂ ਗਿਆ, ਫੇਰ ਬਜ਼ੁਰਗ ਮਸਜਿਦ 'ਚੋਂ ਨਮਾਜ਼ ਪੜ੍ਹ ਕੇ ਨਿਕਲ ਆਉਂਦਾ ਹੈ, ਉਸੇ ਮਸਜਿਦ 'ਚੋਂ, ਉਹੀ ਟਾਈਮ ਅਸਰ ਦਾ ਟਾਈਮ ਸੀ, ਉਸੇ ਟਾਈਮ ਨਿਕਲ ਆਉਂਦਾ ਹੈ। ਮੈਂ ਕਿਹਾ ਬਜ਼ੁਰਗੋ ਮੁਬਾਰਕ ਹੋਵੇ, ਤੁਹਾਡੇ ਦਾਦੇ ਦੀ ਕਬਰ ਲੱਭ ਗਈ ਹੈ ਤੇ ਨਾਲੇ ਕੁਛ ਤੁਹਾਡੇ ਵਾਸਤੇ ਤੋਹਫਾ ਵੀ ਆਇਆ। ਉਹਨੇ ਕਿਹਾ ਯਾਰ ਤੋਹਫਾ ਰਹਿਣ ਦੇ, ਮੈਨੂੰ ਕਬਰ ਦਿਖਾ। ਮੈਂ ਤਾਂ 75 ਸਾਲ ਹੋ ਗਏ ਦੁਆ ਕਰਦਾ ਤੇ ਮੇਰੀ ਦੁਆ ਜ ਸੁਣੀ ਗਈ ਹੈ। ਉਹ ਖੈਰ ਮੈਂ ਨਾ ਬਜ਼ੁਰਗਾਂ ਨੂੰ ਲੱਗਿਆ, ਉੱਥੇ ਵੀਡੀਓ ਕਾਲ 'ਚ ਕਬਰ ਦਿਖਾਈ, ਉਹ ਸਾਰੇ ਬਾਬੇ ਦੇ ਪੋਤੇ ਮੁੰਡੇ ਇਕੱਠੇ ਹੋ ਗਏ ਆਲੇ ਦੁਆਲੇ। ਉਹ ਬਾਬਾ ਆਪਣੇ ਪੋਤਿਆਂ ਨੂੰ ਮੁੰਡਿਆਂ ਨੂੰ ਕੀ ਕਹਿੰਦਾ ਕਿ ਪੁੱਤ ਦੁਆ ਹੱਥ ਚੁੱਕੋ, ਦੁਆ ਮੰਗੋ, ਇਹ ਤੁਹਾਡਾ ਦਾਦਾ ਪੜਦਾਦਾ ਵਾ, ਇਹਦੇ ਵਾਸਤੇ ਦੁਆ ਮੰਗੋ। ਉਹ ਸਾਰਾ ਖਾਨਦਾਨ ਰੋਵੇ ਤੇ ਨਾਲੇ ਉਹ ਦੁਆ ਮੰਗੇ ਆਪਣੇ ਦਾਦੇ ਪੜਦਾਦੇ ਵਾਸਤੇ ਕਿ ਸਾਡੇ ਦਾਦੇ ਪੜਦਾਦੇ ਦੀ ਕਬਰ ਆ। ਉਹ ਖੈਰ ਮੈਨੂੰ ਬਾਬੇ ਨੇ ਇੱਕ ਗੱਲ ਕਹੀ ਆਉਣ ਲੱਗੇ ਨੇ, ਪੁੱਤਰ ਮੈਂ ਜਦੋਂ ਦੁਆ ਵਾਸਤੇ ਹੱਥ ਚੁੱਕਦਾ ਸੀ ਨਾ ਤੇ ਮੈਂ ਸੋਚਦਾ ਸੀ ਕਿ ਪਤਾ ਨਹੀਂ ਦੁਆ ਕਬੂਲ ਹੋਣੀ ਕਿ ਨਹੀਂ ਹੋਣੀ। 75 ਵਰੇ ਹੋ ਗਏ ਆ, ਲੋਕਾਂ ਦੀਆਂ ਹੱਡੀਆਂ ਗਾਲੀਆਂ ਜਿਹੜੇ ਹੱਥੀ ਇੱਥੇ ਪਿੰਡਾਂ 'ਚ ਦਫਨਾਏ ਉਹ ਨਹੀਂ ਲੱਭਣ ਦੇ, ਕਿੱਥੇ ਗਏ? ਉਹ ਦਾਦਾ ਕਿੱਥੇ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਕਿੱਥੇ ਪੁੱਤ ਲੱਭਣਾ। ਕਹਿੰਦਾ ਮੈਂ ਅੱਜ ਬੜਾ ਰੋਇਆ ਰੱਬ ਅੱਗੇ ਹੱਥ ਚੁੱਕੇ, ਯਾ ਅੱਲਾ ਕਿ ਤੂੰ 75 ਸਾਲ ਬਾਅਦ ਵੀ ਤੇਰੀ ਜ਼ਾਤ ਸੁਣ ਲੈਂਦੀ ਹੈ। ਤੇ ਉਹ ਸੁਣੀ ਕਿਹੜੀ ਵਜ੍ਹਾ ਨਾਲ? ਇਹ ਸਾਡੇ ਚੈਨਲਾਂ ਦੀ ਵਜ੍ਹਾ ਨਾਲ। ਸੋ ਅਸੀਂ ਬਹੁਤ ਸਾਰੇ ਇਹ ਕੰਮ ਕੀਤੇ ਆ ਜਿਹੜੇ ਅੱਲਾਹ ਤਾਲਾ ਨਾਮੁਮਕਿਨ ਕੰਮ ਸਾਡੇ ਚੈਨਲਾਂ ਦੇ ਥਰੂ ਹੋ ਗਏ। ਮੇਰਾ ਨਾਮ ਇਮਰਾਨ ਮੁਸਤਫਾ ਚੌਹਾਨ ਤੇ ਮੇਰੇ ਚੈਨਲ ਦਾ ਨਾਮ ਪੰਜਾਬੀ ਵੇੜਾ। ਮੈਂ ਇੱਕ ਵਾਕਿਆ ਦੱਸਾਂਗਾ ਕਿ ਮੈਂ ਇੰਟਰਵਿਊ ਕਰਨ ਗਿਆ, ਮੋਠ ਲਵਾਰੀ ਦੇ ਹੈ ਨੇ ਹੱਕ ਮਲੀ ਸਕਾ ਬਹਾਵਲ ਨਗਰ। ਮੈਂ ਉੱਥੇ ਗਿਆ ਤੇ ਉਹਨਾਂ ਦੇ ਇੱਕ ਭਾਈਜਾਨ ਹੈ ਸੀ, ਉਹ ਉੱਥੇ ਯਾਨੀ ਕਿ ਜ਼ਖਮੀ ਹਾਲਤ 'ਚ ਗੁੰਮ ਹੋ ਗਏ ਸੀ, ਦੁਬਾਰਾ ਨਹੀਂ ਮਿਲੇ ਸੀ। ਉਹਨਾਂ ਦੇ ਹਜੇ ਪੋਤਾ ਵਗੈਰਾ ਜ਼ਿੰਦਾ ਨੇ, ਉਹ ਹਜੇ ਵੀ ਰੋਂਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ। ਉਹ ਜਿਸ ਟਾਈਮ ਉਹ ਕਹਿੰਦੇ ਕਿ ਮੈਂ ਮਦੀਨਾ ਸ਼ਰੀਫ ਗਿਆ, ਉੱਥੇ ਮੈਂ ਦੁਆ ਮੰਗੀ, ਮੈਨੂੰ ਇੱਕ ਦਫਾ ਨਜ਼ਰ ਆਏ ਨੇ, ਦੁਬਾਰਾ ਨਹੀਂ ਨਜ਼ਰ ਆਏ। ਉਹ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਮੁੰਸ਼ੀ ਖਾਂ ਉਹਨਾਂ ਦਾ ਨਾਮ ਸੀ। ਉਹਨਾਂ ਨੂੰ ਹਜੇ ਵੀ ਬਿਲਕੁਲ ਹੀ ਨਹੀਂ ਪਤਾ ਕਿ ਉਹ ਜ਼ਿੰਦਾ ਸੀ ਜਾਂ ਮਰ ਗਿਆ ਸੀ। ਇੱਕ ਵਾਕਿਆ ਜੀ, ਮੈਂ ਫੈਸਲਾਬਾਦ ਗਿਆ, ਲਾਲ ਮਿਲ ਚੌਕ ਹੈ, ਉੱਥੇ ਮੈਂ ਵੈਸੇ ਮੇਰਾ ਬੇਸਿਕਲ ਕੰਮ ਸ਼ਾਦੀ ਵਗੈਰਾ ਤੇ ਮੈਂ ਮੂਵੀ ਵਗੈਰਾ ਦਾ ਕੰਮ ਕਰਨਾ। ਉੱਥੇ ਮੈਨੂੰ ਇੱਕ ਬਜ਼ੁਰਗ ਮਿਲੇ, ਮੈਂ ਕਿਹਾ ਚਲੋ ਕੋਈ ਪਾਰਟੀਸ਼ਨ ਸਟੋਰੀ ਸੁਣੀਏ। ਮੈਂ ਉਹ ਬਾਬਾ ਜੀ ਕੋਲ ਬੈਠਾ 2 ਮਿੰਟ, ਮੈਂ ਬਾਬਾ ਜੀ ਕੋਲ ਪੁੱਛਿਆ 1947 ਦੀ ਕਹਾਣੀ ਦੇ ਬਾਰੇ। ਉਹ ਬਾਬਾ ਜੀ ਰੋਣ ਲੱਗ ਗਏ। ਮੈਂ ਕਿਹਾ ਬਾਬਾ ਜੀ ਤੁਸੀਂ ਕਿਉਂ ਰੋ ਰਹੇ ਹੋ? ਉਹ ਕਹਿੰਦਾ ਅੱਜ ਤੱਕ ਮੇਰੇ ਪੋਤੇ ਨੇ ਦੋਤੇ ਨੇ ਕਿਸੇ ਬੰਦੇ ਨੇ ਮੇਰੇ ਨਾਲ ਬੈਠ ਕੇ ਇਸ ਤਰ੍ਹਾਂ ਗੱਲ ਹੀ ਨਹੀਂ ਕੀਤੀ ਜਿਸ ਤਰ੍ਹਾਂ ਪਿਆਰ ਨਾਲ ਤੁਸੀਂ ਗੱਲ ਕਰ ਰਹੇ ਹੋ। ਕਿਸੇ ਨੇ ਮੇਰੇ ਦੁੱਖ ਹੀ ਨਹੀਂ ਪੁੱਛੇ ਵੀ ਮੇਰੇ ਨਾਲ ਕੀ ਬਣੀ ਅੱਜ ਤੱਕ, ਯਾਨੀ ਕਿ ਕਦੇ ਕਿਸੇ ਨੇ ਮੇਰੇ ਨਾਲ। ਉਹ ਬਾਬਾ ਵੀ ਰੋਣ ਲੱਗ ਗਿਆ, ਮੈਨੂੰ ਵੀ ਰੋਣਾ ਆ ਗਿਆ। ਮੈਂ ਕਿਹਾ ਦੇਖੋ, ਹਾਲਾਂਕਿ ਉਹਨਾਂ ਦੇ ਪੋਤੇ ਸਾਰੇ ਪੂਰੀ ਫੈਮਿਲੀ ਹੈ, ਉਹ ਕਹਿੰਦਾ ਅੱਜ ਤੱਕ ਕਿਸੇ ਨੂੰ ਤੌਫੀਕ ਹੀ ਨਹੀਂ ਹੋਈ ਕਿ ਮੇਰੇ ਕੋਲ ਬੈਠ ਕੇ ਮੇਰੇ ਕੋਈ ਦੁੱਖ ਦਰਦ ਸਾਂਝੇ ਕਰਨ। मेरा नाम है जाहिद हंजरा और मैं गखड़ मंडी ज़िला गुजरांवाला का रहने वाला हूँ, साड़ी तहसील वज़ीराबाद है। मैं इस काम ਵੱਲ ਕਿਉਂ ਆਇਆ, ਮੈਂ ਕੁਛ ਚਿਰ ਪਹਿਲਾਂ ਬਾਹਰ ਸਾਂ, ਉੱਥੇ ਸਮਲ ਧਾਮੀ ਜੀ ਦੀਆਂ ਮੈਂ ਉਦੋਂ ਪਹਿਲੀਆਂ ਉਹ ਰਿਕਮੈਂਡੇਸ਼ਨ ਦੇ ਵਿੱਚ ਵੀਡੀਓ ਆਉਂਦੀਆਂ ਸਨ ਤੇ ਉੱਥੇ ਮੈਂ ਵੇਖੀਆਂ, ਤੇ ਜਿਹੜੇ
ਬਾਬੇ ਇੱਥੋਂ ਉੱਠ ਕੇ ਗਏ ਨੇ ਨਾ, ਮੈਂ ਵੇਖਿਆ ਕਿ ਉਹਨਾਂ ਦੇ ਵਿੱਚ ਇਸ ਮਿੱਟੀ ਦੇ ਵਾਸਤੇ ਬੜਾ ਪਿਆਰ ਹੈ। ਉਹ ਇਹਨੂੰ ਇੱਕ ਤਰ੍ਹਾਂ ਵੇਖਣ ਨੂੰ ਤਰਸਦੇ ਨੇ। ਜਿੱਥੋਂ ਉਹ ਉੱਠ ਕੇ ਗਏ ਨੇ ਉਤਲ, ਉੱਥੇ ਜਾ ਕੇ ਤੇ ਉਹ ਭਾਵੇਂ ਲੱਖ ਉਹਨਾਂ ਦਾ ਹਾਲ ਚੰਗਾ ਹੋਏ ਪੈਸੇ ਰੁਪਈਏ ਦੇ ਹਿਸਾਬ ਦੇ ਨਾਲ, ਪਰ ਉਹ ਇਸ ਥਾਂ ਨੂੰ ਉਹ ਭੁੱਲੇ ਨਹੀਂ ਹੈ, ਅੱਜ ਵੀ ਉਹਨੂੰ ਯਾਦ ਕਰਦੇ ਨੇ। ਉਹਨਾਂ ਰਾਵਾਂ ਨੂੰ ਜਿੱਥੇ ਚਿੱਕੜ ਦੇ ਵਿੱਚ ਉਹ ਟੁਰਦੇ ਫਿਰਦੇ ਸਨ ਸਾਰਾ ਕੁਝ। ਤੇ ਉਦੋਂ ਕਮੈਂਟਸ ਦੇ ਥੱਲੇ ਮੈਨੂੰ ਸਾਡੇ ਨਾਲ ਗੱਖੜ ਦੇ ਇੱਕ ਪਿੰਡ ਹੈ ਤੇ ਉਹ ਬਜ਼ੁਰਗ ਨੇ ਮੇਰੇ ਨਾਲ ਉਦੋਂ ਨਾ ਰਾਬਤਾ ਕੀਤਾ, ਉਹਦੇ ਪੁੱਤਰੇ ਛੋਤਰੇ ਨੇ। ਮੈਂ ਜਦੋਂ ਦੱਸਿਆ ਕਿ ਮੈਂ ਗੱਖੜ ਦਾ ਵਾਂ ਤੇ ਉਹਨਾਂ ਨੇ ਨਾ ਇਹ ਆਖਿਆ ਕਿ ਸਾਡਾ ਫਲਾਣਾ ਪਿੰਡ ਹੈ ਤੇ ਤੁਸੀਂ ਜੇ ਕਦੀ ਉੱਥੇ ਸਾਨੂੰ ਉਹ ਵਹਾ ਦਿਓ, ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਮੈਂ ਫਿਰ ਛੁੱਟੀ ਆਇਆ ਤੇ ਬਜ਼ੁਰਗ ਦੱਸਦਾ ਹੁੰਦਾ ਸੀ ਕਿ ਸਾਡੇ ਘਰ ਦੇ ਵਿੱਚ ਨਾ ਇੱਕ ਉੱਥੇ ਬੋਰਡ ਲੱਗਿਆ ਹੁੰਦਾ ਸੀ, ਮਤਲਬ ਸਾਡੇ ਘਰ ਦੇ ਵਿੱਚ ਬੜਾ। ਜਦੋਂ ਆਇਆ ਨਾ ਤੇ ਉਹ ਪਿੰਡ ਥੋੜਾ ਪੈਂਦਾ ਸੀ ਹਟਵਾ। ਮੈਂ ਉੱਥੇ ਗਿਆ ਜਦੋਂ ਤੇ ਮੈਂ ਇੱਕ ਪਿੰਡ 'ਚ ਪੁਰਾਣਾ ਬਜ਼ੁਰਗ ਪਹਿਲਾਂ ਲੱਭਿਆ, ਫਿਰ ਉਹਨਾਂ ਨੂੰ ਨਾਲ ਲੈ ਕੇ ਤੇ ਮੈਂ ਕਿਹਾ ਥੋੜਾ ਇਸ ਕੰਮ ਵਾਸਤੇ ਮੈਂ ਪਿੰਡ ਆਇਆ ਵਾਂ ਤੇ ਮੇਰੇ ਨਾਲ ਥੋੜਾ ਜਿਹਾ ਤੁਸੀਂ ਜਾ ਸਕਦੇ ਹੋ ਉੱਥੇ। ਤੇ ਉਹ ਖਾਨਦਾਨ ਵੀ ਨਾ ਕੁਦਰਤੀ ਮਸ਼ਹੂਰ ਸੀ ਜਿਹੜਾ ਇੱਥੋਂ ਉੱਠ ਕੇ ਗਿਆ ਸੀ। ਉਹ ਮੈਂ ਜਦੋਂ ਉਹਨਾਂ ਦਾ ਘਰ ਪੁੱਛਿਆ, ਉਹਨੇ ਆਖਿਆ ਫਲਾਣਾ ਹੈ। ਮੈਂ ਕੋਈ ਨਾ ਦੱਸਿਆ ਕਿ ਉੱਥੇ ਬੋਰਡ ਲੱਗਾ ਹੁੰਦਾ ਸੀ। ਤੇ ਜਦੋਂ ਉੱਥੇ ਅਸੀਂ ਗਏ ਤੇ ਉਹ ਕੁਦਰਤੀ ਨਾ ਇੱਕ ਜਿਹੜਾ ਉਹ ਘਰ ਹੈ ਕਿਸੇ ਗਰੀਬ ਬੰਦੇ ਨੂੰ ਲੱਭਿਆ ਸੀ, ਜਿਹੜਾ ਜਿਹਨੇ ਉਹਦੇ ਵਿੱਚ ਨਾ ਕੋਈ ਰੱਦੋ ਬਦਲ ਨਹੀਂ ਸੀ ਕੀਤਾ, ਉਂਝ ਦਾ ਉਂਝ ਹੀ ਸੀ ਉਹ। ਤੇ ਪੌੜੀਆਂ ਤੇ ਸਾਰਾ ਕੁਝ ਜਿਹੜਾ ਉਹ ਕੜਨੀ ਵਾਲਾ ਜਿਹੜਾ ਉਹ ਖੁੱਡਾ ਹੁੰਦਾ ਉਹ ਸਾਰਾ, ਉਹ ਮੈਨੂੰ ਉਹਨਾਂ ਫਿਰ ਦੱਸਿਆ ਕਿ ਸਾਰਾ ਕੁਝ ਉਂਝ ਦਾ ਉਂਝ ਹੀ ਹੈ ਤੇ ਬੋਰਡ ਵੀ ਉਂਝ ਦਾ ਉਂਝ ਹੀ ਸੀ ਉਸ ਘਰ ਦੇ ਵਿੱਚ। ਤੇ ਜਦੋਂ ਮੈਂ ਬਜ਼ੁਰਗ ਨੂੰ ਵੀਡੀਓ ਕਾਲ ਦੇ ਉੱਤੇ ਲੈ ਕੇ ਤੇ ਉਹਨੂੰ ਉਹ ਘਰ ਵਹਾਇਆ, ਵਿਹੜਾ ਵਹਾਇਆ, ਉਹਨੂੰ ਪੌੜੀਆਂ ਵਹਾਈਆਂ ਤੇ ਉਹ ਬਹੁਤ ਰੋਇਆ ਸੀ ਇਸ ਸ਼ਹਿਰ ਨੂੰ ਵੇਖ ਕੇ। ਇਹ ਇੱਕ ਬਹੁਤ ਵੱਡਾ ਕੰਮ ਹੈ ਔਰ ਮੇਰੀ ਤਰਫੋਂ ਉਹਨਾਂ ਸਾਰਿਆਂ ਵੀਰ ਭਰਾਵਾਂ ਨੂੰ ਸਲਾਮ ਹੈ। ਹਰ ਕੋਈ ਆਪਣੀ ਥਾਂ ਦੇ ਉੱਤੇ ਮੁਹਤਰਮ ਹੈ ਔਰ ਜਿਹੜਾ ਕੰਮ ਨੂੰ ਕਰਦਾ ਹੈ ਪਿਆ ਉਹ ਇੱਕ ਪੰਜਾਬ ਦਾ ਅਸਲੀ ਤੇ ਸੱਚਾ ਪੁੱਤਰ ਹੈ। ਉਹ ਅੱਜ ਨਹੀਂ ਕੱਲ ਨੂੰ ਇਹਨਾਂ ਸਾਰਿਆਂ ਦਾ ਨਾਮ ਬੜਾ ਉੱਚਾ ਹੋਏਗਾ।